ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨਾਲ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਅਪਡੇਟ ਅਮਰੀਕਾ ਸ਼ਾਮ ਦਾ ਬੁਲੇਟਿਨ ਆਪ ਸਭ ਦੇ ਨਾਲ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਟੈਲੀਫੋਨ ਦੇ ਉੱਤੇ, ਫੇਸਬੁੱਕ 'ਤੇ ਅਤੇ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 27 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਨਾਲ ਹੀ ਗੁਰਦੀਪ ਸਿੰਘ ਵਿਰਤੀ ਕਲੋਵਿਸ ਤੋਂ, ਅਮਰਜੀਤ ਸਿੰਘ ਫਰੈਜ਼ਨੋ, ਬਲਦੇਵ ਸਿੰਘ ਨਾਗਰਾ ਮੰਟੀਕਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਉੱਪਲ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ ਜਿਹੜੇ ਕਿ ਵੀਡੀਓਗ੍ਰਾਫੀ, ਫੋਟੋਗ੍ਰਾਫੀ, ਫੋਟੋ ਐਡੀਟਿੰਗ ਦਾ ਕੰਮ ਕਰਦੇ ਨੇ। ਕਾਲ ਜਸਵਿੰਦਰ ਸਿੰਘ ਉੱਪਲ 5302182360। GN ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾ ਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਵਾਂ ਸਹੋਤਾ 209 277 0113 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਕਰੋਨਾ ਵਾਇਰਸ ਨੂੰ ਲੈ ਕੇ USA ਦੇ ਵਿੱਚ ਜਿਹੜੀ ਆ ਮੌਤਾਂ ਦੀ ਗਿਣਤੀ 1 ਲੱਖ ਤੋਂ ਵੱਧ ਹੋ ਗਈ ਹੈਗੀ ਆ। ਇਹ ਜਿਹੜਾ ਡਾਟਾ ਆ ਜੌਨ ਹੌਪਕਿੰਸ ਯੂਨੀਵਰਸਿਟੀ ਨੇ ਅੱਜ ਰਿਲੀਜ਼ ਕੀਤਾ ਹੈਗਾ। ਸੋ ਟੋਟਲ ਮੌਤਾਂ ਦੀ ਗਿਣਤੀ ਹੁਣ ਤੱਕ 1,47,00,000 ਹੋ ਗਈ ਹੈਗੀ ਆ ਇਹ ਅੱਜ ਸ਼ਾਮ ਤੱਕ। ਸੋ 5.6 ਮਿਲੀਅਨ ਲੋਕ ਜਿਹੜੇ ਆ ਪੂਰੇ ਵਰਲਡ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਜਿਹੜੇ ਕੰਟਰੈਕਟਡ ਹੈਗੇ ਆ। ਸੋ ਇਹ ਜੇ ਦੱਸਦੇ ਜਾਈਏ US ਜਿਹੜਾ ਆ 30% ਦੇ ਕਰੀਬ ਜਿਹੜਾ ਅਕਾਊਂਟ ਕਰਦਾ ਜਿੰਨੇ ਵੀ ਜਿਹੜੇ ਕੇਸ ਹੋਏ ਆ ਅਤੇ ਜਿਹੜੀਆਂ ਮੌਤਾਂ ਹੋਈਆਂ ਹੈਗੀਆਂ। ਜੀ ਬਿਲਕੁਲ। ਰਾਸ਼ਟਰਪਤੀ ਟਰੰਪ ਨੰਬਰਸ ਦੇ ਵਿੱਚ ਕਾਫੀ ਜਿਹੜੇ ਆ ਕਹਿੰਦੇ ਆ ਬਿਲੀਵ ਕਰਦੇ ਨੇ ਇੱਕ ਅਜਿਹਾ ਨੰਬਰ ਹੈਗਾ ਆ ਜਿਸ ਤੋਂ ਮੂੰਹ ਫੇਰਨਾ, ਜਿਸ ਤੋਂ ਪਰੇ ਹੋਣਾ ਉਹਨਾਂ ਦੇ ਲਈ ਕਾਫੀ ਔਖਾ ਸਾਬਤ ਜਿਹੜਾ ਉਹ ਹੋ ਸਕਦਾ ਆ। ਤਕਰੀਬਨ ਸਾਰੇ ਹੀ ਪਾਸੇ ਇਹੀ ਚਰਚਾ ਆ ਵੀ ਜੇ ਪ੍ਰਸ਼ਾਸਨ ਦੇ ਦੁਆਰਾ ਪਹਿਲਾਂ ਅਤੇ ਸਹੀ ਅਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਤਾਂ 1 ਲੱਖ ਅਮਰੀਕੀ ਜਾਨਾਂ ਜਿਹੜੀਆਂ ਉਹ ਨਾ ਜਾਂਦੀਆਂ। ਇਹ ਦੇਖੋ ਵੀ ਇਸ ਟਾਈਮ ਲੋਕ ਧੜਾ ਧੜ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਰੋਜ਼ਾਨਾ ਜਿਹੜੇ ਆ ਉਹ ਇਸ ਇੱਕ ਬਿਮਾਰੀ ਦੇ ਕਰਕੇ ਜਿਹੜੇ ਉਹ ਮਰ ਰਹੇ ਨੇ। ਪਰ ਹਰ ਇੱਕ ਪਾਸੇ ਇਹ ਚਰਚਾ ਆ ਵੀ ਆਪਣਾ ਸਾਰਾ ਕੁਛ ਨੋਰਮਲ ਦੁਬਾਰਾ ਓਪਨ ਜਿਹੜਾ ਆ ਉਹ ਕਦੋਂ ਹੋਣਾ ਆ। ਇਸ ਨੂੰ ਜਿਹੜਾ ਕਾਬੂ ਪਾਉਣ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਉੱਤੇ ਕੋਸ਼ਿਸ਼ਾਂ ਹੈਗੀਆਂ ਆ। ਪਰ ਲੋਕ ਵੀ ਕਿਤੇ ਨਾ ਕਿਤੇ ਅਜਿਹੇ ਹੀ ਫਲਸਫੇ ਦੇ ਵਿੱਚ ਹੁਣ ਇਸ ਟਾਈਮ ਬਿਲੀਵ ਕਰ ਰਹੇ ਨੇ ਵੀ ਜਲਦੀ ਸਾਰਾ ਕੁਛ ਓਪਨ ਜਿਹੜਾ ਉਹ ਕਰ ਦਿੱਤਾ ਜਾਵੇ। ਜੀ, ਅਗਲੀ ਖਬਰ ਜਿਹੜੀ ਆ ਟਵਿੱਟਰ ਨੂੰ ਲੈ ਕੇ ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ ਕਿਸ ਤਰ੍ਹਾਂ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਦੋਂ ਟਵਿੱਟਰ ਨੇ ਫੈਕਟ ਚੈੱਕ ਜਿਹੜੇ ਆ ਸੈਟਅਪ ਕੀਤੇ ਉਹ ਤੋਂ ਬਾਅਦ ਕਿਹਾ ਵੀ ਇਹ ਜਿਹੜਾ ਆ ਸੋਸ਼ਲ ਮੀਡੀਆ ਬੰਦ ਕਰਨ ਦੀ ਵੀ ਗੱਲ ਹੋ ਸਕਦੀ ਆ। ਉਹਦੇ ਸੰਬੰਧ ਦੇ ਵਿੱਚ ਜੱਜ ਨੈਪੋਲੀਟਾਨੋ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਟਵਿੱਟਰ ਆ ਇਹਦੇ ਕੋਲ ਫਰੀਡਮ ਆਫ ਸਪੀਚ ਹੈਗੀ ਆ। ਸੋ ਜਸਟ ਲਾਈਕ ਪ੍ਰੈਜ਼ੀਡੈਂਟ ਦੇ ਕੋਲ ਆ ਜਾਂ ਮੇਰੇ ਕੋਲ ਆ। ਸੋ ਇਸ ਨੂੰ ਜਿਹੜਾ ਆ ਕਿਸੇ ਤਰ੍ਹਾਂ ਦੀ ਇਹਦੇ ਉੱਤੇ ਬੰਦਿਸ਼ ਨਹੀਂ ਲਾਈ ਜਾ ਸਕਦੀ ਹੈਗੀ। ਜੀ। ਉੱਧਰ ਅੱਜ ਫਲੋਰੀਡਾ ਤੋਂ ਹਰਜੋਤ ਸਿੰਘ ਜੀ ਨਾਸਾ ਅਤੇ ਸਪੇਸ ਐਕਸ ਦੇ ਨਾਲ ਮਿਲ ਕੇ ਜਿਹੜੇ 2 ਪੁਲਾੜ ਦੇ ਵਿੱਚ ਜਿਹੜੇ ਅੰਤਰਿਕਸ਼ ਦੇ ਵਿੱਚ ਜਿਹੜੇ ਉਹ ਘੱਲੇ ਜਾਣੇ ਸੀਗੇ, ਪਰ ਅਖੀਰਲੇ ਮੌਕੇ ਦੇ ਉੱਤੇ ਤਕਰੀਬਨ 16-17 ਮਿੰਟ ਜਿਹੜੇ ਉਹ ਰਹਿ ਗਏ ਸੀਗੇ ਅਤੇ ਜਦੋਂ ਉਹਨਾਂ ਨੇ ਇਸ ਉਡਾਨ ਨੂੰ ਜਿਹੜਾ ਉਹ ਕੈਂਸਲ ਕਰ ਦਿੱਤਾ ਵੈਦਰ ਮੌਸਮ ਦੇ ਖਰਾਬੀ ਦੇ ਕਰਕੇ ਕਹਿੰਦੇ ਆ ਵੀ ਇਹਨਾਂ ਨੂੰ ਇਹ ਸਾਰਾ ਕੁਛ ਜਿਹੜਾ ਉਹ ਕੈਂਸਲ ਕਰਨਾ ਪਿਆ। ਅਤੇ ਕਹਿੰਦੇ ਹੁਣ ਆਉਂਦੇ ਸ਼ਨੀਚਰਵਾਰ ਨੂੰ ਜਿਹੜਾ ਉਹ ਮੁੜ ਦੁਬਾਰਾ ਜਿਹੜਾ ਇਹ ਟਰਾਈ ਕੀਤੀ ਜਾਵੇਗੀ ਵੀ ਇਸ ਦੀ ਉਡਾਨ ਜਿਹੜੀ ਆ ਉਹ ਲਈ ਜਾਵੇ। ਇਸ ਦੇ ਵਿੱਚ 2 ਅਮਰੀਕੀ ਜਿਹੜੇ ਐਸਟਰੋਨੌਟਸ ਹੈਗੇ ਨੇ ਉਹਨਾਂ ਨੂੰ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਉੱਤੇ ਘੱਲਿਆ ਜਾਣਾ ਸੀ। ਸਪੇਸ ਐਕਸ ਜਿਸ ਦਾ ਮਾਲਕ ਈਲਨ ਮਸਕ ਹੈਗਾ ਆ ਉਸ 'ਤੇ ਫੈਲਕਨ 9 ਜਿਹੜੇ ਆ ਰੌਕਟ ਦੀ ਮਦਦ ਦੇ ਨਾਲ। ਅਗਲੀ ਖਬਰ ਜਿਹੜੀ ਆ ਉਹ ਸ਼ਿਕਾਗੋ ਤੋਂ ਆ ਰਹੀ ਆ। ਕਹਿੰਦੇ ਵੀ ਜਿਹੜੀ ਸਿਟੀ ਆਫ ਸ਼ਿਕਾਗੋ ਆ ਉਹ ਹੁਣ ਰੈਸਟੋਰੈਂਟਸ ਨੂੰ ਓਪਨ ਕਰਨ ਜਾ ਰਹੀ ਹੈਗੀ ਆ।
ਹਜੇ ਉਹਦੇ ਬਾਰੇ ਜਿਹੜਾ ਡੇਟ ਉਹਨੇ ਕਿਸੇ ਤਰ੍ਹਾਂ ਦੀ ਨਹੀਂ ਦੱਸੀ। ਸ਼ਿਕਾਗੋ ਦੇ ਮੇਅਰ ਜਿਹੜੀ ਲੋਰੀ ਲਾਈਟ ਫੁੱਟ ਹੈਗੀ ਆ, ਉਹਨਾਂ ਨੇ ਕੁਛ ਕੁ ਰੂਲਸ ਜਿਹੜੇ ਆ ਉਹ ਇਸ਼ੂ ਕੀਤੇ ਹੈਗੇ, ਜਿਨ੍ਹਾਂ ਦੇ ਮੁਤਾਬਕ ਜਿਹੜੇ ਸ਼ਿਕਾਗੋ ਦੇ ਵਿੱਚ ਰੈਸਟੋਰੈਂਟਸ ਆ ਉਹ ਓਪਨ ਹੋ ਸਕਦੇ ਹੈਗੇ ਆ। ਉਹ ਕਹਿੰਦੇ ਆ ਵੀ ਕੰਟੈਕਟਲੈਸ ਪਿਕਅਪ ਅਵੇਲੇਬਲ ਹੋਊਗੇ, EMPLOYEES ਜਿਹੜੇ ਆ ਸਾਰਿਆਂ ਨੂੰ ਫੇਸ ਮਾਸਕ ਪਾਉਣੇ ਪੈਣਗੇ, ਉਹਨਾਂ ਨੂੰ ਫੇਸ ਜਿਹੜਾ ਆ ਆਪਣਾ ਕਵਰ ਕਰਨਾ ਪਊਗਾ। ਸੋ ਜਿਹੜੀ ਆਊਟਡੋਰ ਡਾਈਨਿੰਗ ਆ ਉਹ ਕਿਸੇ ਤਰ੍ਹਾਂ ਵੀ ਜਿਹੜੀ ਆ ਪਰਮਿਟਡ ਨਹੀਂ ਕੀਤੀ ਜਾਊਗੀ। ਸੋ ਜਿਹੜੀਆਂ ਇਨਡੋਰ ਵੀ ਜਗ੍ਹਾ ਹੋਊਗੀ ਉਹ 50% ਤੋਂ ਘੱਟ ਜਿਹੜੀ ਆ ਯੂਜ਼ ਕੀਤੀ ਜਾ ਸਕਦੀ ਹੈਗੀ ਆ। ਅਤੇ ਜਿਹੜੇ EMPLOYEES ਅਤੇ ਜਿਹੜੇ ਡਾਈਨਰਸ ਹੈਗੇ ਆ ਉਹਨਾਂ ਨੂੰ 6 ਫੁੱਟ ਦਾ ਜਿਹੜਾ ਡਿਸਟੈਂਸ ਆ ਫਿਜ਼ੀਕਲ ਦਾ ਉਹ ਰੱਖਣਾ ਪਊਗਾ। ਸੋ ਨਾਲ ਦੀ ਨਾਲ ਜਿਹੜੇ EMPLOYEES ਆ ਉਹਨਾਂ ਨੂੰ ਜਿਹੜੀਆਂ ਫੈਸਿਲਿਟੀਜ਼ ਹੈਗੀਆਂ, ਜਿਹੜਾ ਵੀ ਰੈਸਟੋਰੈਂਟ ਆ ਉਹਨੂੰ ਵਾਰ-ਵਾਰ ਜਿਹੜਾ ਸਾਫ਼ ਕਰਨਾ ਪਊਗਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕੰਡੀਸ਼ਨ ਆ ਉਹ ਸਾਡੇ ਕੈਲੀਫੋਰਨੀਆ ਸਟੇਟ ਦੇ ਵਿੱਚ ਵੀ ਲਾਈਆਂ ਗਈਆਂ ਹੈਗੀਆਂ। ਸੋ ਰੈਸਟੋਰੈਂਟਸ ਦੇ ਲਈ ਆਉਣ ਵਾਲੇ ਜਿਹੜਾ ਸਮਾਂ ਆ, ਈਵਨ ਦੋ ਖੋਲ੍ਹਣ ਲਈ ਕਹਿ ਦਿੱਤਾ ਗਿਆ ਆ, ਪਰ ਉਹ ਕਾਫੀ ਜਿਹੜਾ ਹਾਰਡ ਹੋਊਗਾ। ਜੀ ਜੀ। ਫਲੋਰੀਡਾ ਦੇ ਵਿੱਚ ਹੀ ਅੱਜ ਜਿਹੜਾ ਕੇਪ ਕੈਨੈਵਰਲ ਦੇ ਉੱਤੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਫਸਟ ਲੇਡੀ ਸਾਰੇ ਜਾਣੇ ਪਹੁੰਚੇ ਸੀਗੇ ਸਪੇਸ ਐਕਸ ਅਤੇ ਨਾਸਾ ਦਾ ਜਿਹੜਾ ਇਹ ਲਾਂਚ ਆ ਉਸ ਨੂੰ ਦੇਖਣ ਦੇ ਲਈ। ਪਰ ਜਿਹੜਾ ਕਿਉਂਕਿ ਉਹ ਹੋ ਨਹੀਂ ਸਕਿਆ, ਪਰ ਉੱਥੇ ਜਿਹੜੀ ਇੱਕ ਚੀਜ਼ ਜਿਹੜੀ ਨੋਟ ਕੀਤੀ ਗਈ, ਰਾਸ਼ਟਰਪਤੀ, ਉਪ ਰਾਸ਼ਟਰਪਤੀ ਉਹਨਾਂ ਦੇ ਦੁਆਰਾ ਜਿਹੜਾ ਫੇਸ ਮਾਸਕ ਆ ਉਹ ਨਹੀਂ ਸੀ ਪਾਇਆ ਗਿਆ, ਜਦ ਕਿ ਉਹਨਾਂ ਦੇ ਜਿਹੜੇ ਕੁਛ ਮੈਂਬਰਸ ਆ, ਉਹਨਾਂ ਦੀ ਟੀਮ ਦੇ ਕੁਛ ਮੈਂਬਰਸ ਆ, ਉਹਨਾਂ ਦੇ ਦੁਆਰਾ ਜਿਹੜਾ ਉਹ ਫੇਸ ਮਾਸਕ ਆ ਉਹ ਪਾਇਆ ਗਿਆ ਸੀਗਾ। ਇੱਥੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਬੱਚੇ ਨੇ, ਇਵਾਂਕਾ, ਐਰਿਕ ਅਤੇ ਡੋਨਲਡ ਟਰੰਪ ਜੂਨੀਅਰ, ਉਹ ਵੀ ਜਿਹੜੇ ਇਹਨਾਂ ਦੇ ਨਾਲ ਉੱਥੇ ਪਹੁੰਚੇ ਸੀਗੇ ਇਸ ਲਾਂਚ ਨੂੰ ਦੇਖਣ ਦੇ ਲਈ, ਪਰ ਮੌਸਮ ਦੀ ਖਰਾਬੀ ਦੇ ਕਰਕੇ ਜਿਹੜਾ ਇਹ ਲਾਂਚ ਆ ਉਹ ਨਹੀਂ ਹੋ ਸਕਿਆ। ਜੀ, ਅਗਲੀ ਖਬਰ ਜਿਹੜੀ ਆ ਉਹ ਮਿਨੀਐਪੋਲਿਸ ਤੋਂ ਆ ਰਹੀ ਆ। ਮਿਨੀਐਪੋਲਿਸ ਦੀ ਖਬਰ ਆਪਾਂ ਸਵੇਰੇ ਵੀ ਸਾਂਝੀ ਕੀਤੀ ਸੀ, ਕਿਸ ਤਰ੍ਹਾਂ ਜਿਹੜੇ ਉੱਥੇ ਜਿਹੜੀ ਤੋੜ ਭੰਨ ਵੀ ਹੋਈ ਆ। ਪਹਿਲਾਂ ਇੱਕ ਕਾਲੇ ਮੂਲ ਦਾ ਜਿਹੜਾ ਨੌਜਵਾਨ ਸੀਗਾ, ਉਸ ਨੂੰ ਗਰਦਨ ਦੇ ਉੱਤੇ ਪੁਲਿਸ ਵਾਲਿਆਂ ਨੇ ਗੋਡਾ ਰੱਖ ਕੇ ਮਾਰ ਦਿੱਤਾ, ਅਤੇ ਉਹ ਵਾਰ-ਵਾਰ ਮਿਹਨਤ ਕਰਨ ਤੋਂ ਵੀ ਜਿਹੜਾ ਆ ਗੋਡਾ ਚੱਕਿਆ ਨਹੀਂ ਗਿਆ। ਤਾਂ ਫਾਈਨਲੀ ਉਹਦੀ ਜਿਹੜੀ ਆ ਜਦੋਂ ਉਸ ਨੂੰ ਹਸਪਤਾਲ ਲੈ ਕੇ ਗਏ ਮੌਤ ਹੋ ਗਈ, ਅਤੇ ਪੂਰਾ ਕੋਲਡ ਬਲੱਡਡ ਮਰਡਰ ਸੀਗਾ। ਸੋ ਉਹ ਤੋਂ ਬਾਅਦ ਜਿਹੜੇ ਕਾਲੇ ਮੂਲ ਦੇ ਲੋਕ ਹੈਗੇ ਆ ਉਹਨਾਂ ਨੇ ਪ੍ਰੋਟੈਸਟ ਕਰਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਸ਼ੁਰੂ ਕੀਤੇ, ਅਤੇ ਪੁਲਿਸ ਦੇ 4 ਆਫੀਸਰ ਜਿਹੜੇ ਆ ਉਹਨਾਂ ਨੂੰ ਵੀ ਜਿਹੜਾ ਸਸਪੈਂਡ ਕੀਤਾ ਗਿਆ ਹੈਗਾ ਆ। ਸੋ ਜਾਰਜ ਫਲਾਇਡ ਨਾਮ ਦਾ ਇਹ ਜਿਹੜਾ ਬੰਦਾ ਸੀ ਜਿਸ ਦੀ ਜਿਹੜੀ ਮੌਤ ਹੋਈ ਆ, ਉਹਨੂੰ ਦੇਖਦੇ ਹੋਏ ਅੱਜ ਜਿਹੜੇ ਮਿਨੀਐਪੋਲਿਸ ਦੇ ਪੁਲਿਸ ਚੀਫ ਆ ਉਹਨਾਂ ਨੇ ਇਹ ਕਿਹਾ ਆ ਵੀ ਇਹ ਜਿਹੜੀ ਜੋ ਵੀ ਗੱਲਬਾਤ ਹੋਈ ਆ ਬਹੁਤ ਗਲਤ ਹੋਈ ਆ, ਪਰ ਆਉਣ ਵਾਲੇ ਸਮੇਂ 'ਚ ਮੈਂ ਜਿਹੜਾ ਆ ਇਸ ਨੂੰ ਪੂਰੀ ਤਰ੍ਹਾਂ ਜਿਹੜਾ ਇਨਵੈਸਟੀਗੇਟ ਕਰੂੰਗਾ, ਅਤੇ ਜਿਹੜੇ ਜਿੰਨੇ ਵੀ ਸਾਡੇ ਸ਼ਹਿਰੀ ਹੈਗੇ ਆ ਉਹ ਪੂਰੀ ਤਰ੍ਹਾਂ ਜਿਹੜੇ ਆ ਉਹਨਾਂ ਨੂੰ ਮੈਂ ਅਸ਼ੋਰੈਂਸ ਦਿੰਦਾ ਆ ਵੀ ਉਹ ਸੇਫ ਹੈਗੇ ਆ। ਜੀ, ਅੱਜ ਪ੍ਰੋਟੈਸਟਰਸ ਨੇ ਜਿਹੜਾ ਉੱਥੇ ਦਾ ਪੁਲਿਸ ਡਿਪਾਰਟਮੈਂਟ ਸੀਗਾ, ਉਹ ਕਹਿ ਲਓ ਵੀ ਚੌਂਕੀ ਸੀਗੀ ਥਾਣੇ ਨੂੰ, ਇੱਕ ਹਿਸਾਬ ਦੇ ਨਾਲ ਚੌਂਚ ਫੇਰਿਓ ਜਿਹੜਾ ਉਹ ਘੇਰ ਵੀ ਲਿਆ ਸੀਗਾ। ਇਹ ਬਾਰ-ਬਾਰ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਵਾਪਰ ਰਹੀਆਂ ਨੇ, ਜਿਸ ਕਰਕੇ ਇਹ ਜਿਹੜਾ ਡਿਵਾਈਡ ਆ ਉਹ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਆ ਪੁਲਿਸ ਦੇ ਵਿੱਚ, ਅਤੇ ਖਾਸ ਕਰਕੇ ਮਾਈਨੋਰਟੀਜ਼ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਇੱਕ ਹਿਸਾਬ ਦੇ ਨਾਲ ਨਿਸ਼ਾਨੇ ਦੇ ਉੱਤੇ ਜਿਹੜੀਆਂ ਜ਼ਿਆਦਾ ਆਉਂਦੀਆਂ ਨੇ ਉਹ ਅਫਰੀਕਨ ਅਮੈਰੀਕਨ ਲੋਕ ਹੀ ਜਿਹੜੇ ਇਸ ਦੇ ਵਿੱਚ ਰਹੇ ਨੇ। ਹੁਣ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਬਣੂਗਾ। ਇਸ ਤੋਂ ਪਹਿਲਾਂ ਵੀ ਬਹੁਤ ਵਾਰੀ ਇੱਦਾਂ ਦੇ ਹਾਲਾਤ ਜਿਹੜੇ ਆ ਉਹ ਬਣ ਚੁੱਕੇ ਨੇ, ਅਤੇ ਅਫਸੋਸ ਵਾਲੀ ਗੱਲ ਇਹ ਹੁੰਦੀ ਵੀ ਵੀਡੀਓ ਵਾਇਰਲ ਨਾ ਹੁੰਦੀ ਤਾਂ ਸ਼ਾਇਦ ਇਹ ਚਰਚਾ ਜਿਹੜੀ ਆ ਉਹ ਹੋਣੀ ਓ ਨਹੀਂ ਸੀ। ਜਿੱਦਾਂ ਅਹਿਮਦ ਔਰਬਰੀ ਕੇਸ ਦੇ ਵਿੱਚ ਵੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇ ਵਿੱਚ ਹੀ ਉਹ 3 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੀ ਛੁੱਟੀ ਤਾਂ ਕਰ ਦਿੱਤੀ ਗਈ ਹਰਜੋਤ ਸਿੰਘ ਜੀ ਪੁਲਿਸ ਫੋਰਸ ਤੋਂ, ਪਰ ਗੱਲ ਆ ਵੀ ਇਹਨਾਂ ਦੇ ਉੱਤੇ ਹੁਣ ਚਾਰਜਿਸ ਕਿਹੜੇ ਜਿਹੜੇ ਉਹ ਲਾਏ ਜਾਣਗੇ, ਅਤੇ ਜੇ ਚਾਰਜਿਸ ਲਾਏ ਜਾਂਦੇ ਨੇ ਵੀ ਉਹਨਾਂ ਨੂੰ ਸਾਬਤ ਕਿੱਦਾਂ ਜਿਹੜਾ ਉਹ ਕੀਤਾ ਜਾ ਸਕਦਾ। ਦੇਖੋ ਕਿੰਨੀ ਸਟਰਗਲ ਹੈਗੀ ਆ ਜਿਹੜੀ ਖਾਸ ਕਰਕੇ ਇਸ ਮਾਈਨੋਰਟੀ ਦੇ ਲਈ। ਜੀ ਬਿਲਕੁਲ, ਇਸੇ ਤਰ੍ਹਾਂ ਮਿਆਮੀ ਦੇ ਵਿੱਚ ਜਿਹੜੇ ਉੱਥੇ ਦੇ ਪੁਲਿਸ ਚੀਫ ਕੋਲੀਨਾ ਆ, ਉਹਨਾਂ ਨੇ ਵੀ ਇੱਕ ਵੀਡੀਓ ਸਟੇਟਮੈਂਟ ਜਿਹੜੀ ਇਸ਼ੂ ਕੀਤੀ ਹੈਗੀ ਟਵਿੱਟਰ ਦੇ ਉੱਤੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਬਹੁਤ ਬੁਰੀ ਤਰ੍ਹਾਂ ਡਿਸਟਰਬ ਹੋਇਆ ਹੈਗਾ ਆ ਇਸ ਵੀਡੀਓ ਨੂੰ ਦੇਖ ਕੇ, ਅਤੇ ਵੀ ਮੈਂ ਜਿਹੜਾ ਉੱਥੇ ਦੇ ਚੀਫ ਐਰਾਡੋਂਡੋ ਹੈਗੇ ਆ ਮਿਨੀਐਪੋਲਿਸ ਪੁਲਿਸ ਡਿਪਾਰਟਮੈਂਟ ਦੇ, ਉਹਨਾਂ ਦੇ ਨਾਲ ਹੈਗਾ, ਤਾਂ ਕਿ ਜਿਹੜੇ ਸਟ੍ਰਿਕਟ ਐਕਸ਼ਨ ਆ ਉਹ ਪੁਲਿਸ ਵਾਲਿਆਂ ਦੇ ਅਗੇਂਸਟ ਲਏ ਜਾ ਸਕਣ। ਜੀ ਜੀ। ਅਤੇ ਹਰਜੋਤ ਸਿੰਘ ਜੀ, ਉੱਧਰ ਰਾਸ਼ਟਰਪਤੀ ਟਰੰਪ ਨੇ ਅੱਜ ਆਖਿਆ ਵੀ ਕਹਿੰਦੇ ਵੀ ਸਮਾਂ ਆ ਗਿਆ ਵੀ ਅਮਰੀਕੀ ਜਿਹੜੇ ਫੌਜੀ ਆ ਉਹਨਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਆ ਜਾਣਾ ਚਾਹੀਦਾ ਆ। ਇੱਕ ਪਾਸੇ ਤਾਲੀਬਾਨ ਦੇ ਨਾਲ ਐਗਰੀਮੈਂਟ ਜਿਹੜਾ ਉਹ ਕਰਨ ਦੇ ਕਗਾਰ ਦੇ ਉੱਤੇ ਹੈਗੇ ਆ, ਪਰ ਇੱਧਰ ਰਾਸ਼ਟਰਪਤੀ ਟਰੰਪ ਇਲੈਕਸ਼ਨ ਈਅਰ ਨੂੰ ਦੇਖਦੇ ਹੋਏ ਅਜਿਹੇ ਫੈਸਲੇ ਲੈਣ ਦੇ ਵਿੱਚ ਇੱਦਾਂ ਲੱਗਦਾ ਵੀ ਉਹ ਕਾਹਲੀ ਵੀ ਜਿਹੜੀ ਨਾਲ ਦੇ ਨਾਲ ਕਰ ਰਹੇ ਆ, ਤੁਰੰਤ ਕਰਨਾ ਚਾਹੁੰਦੇ ਨੇ। ਉਹ ਚਾਹੁੰਦੇ ਨੇ
ਵੀ ਹਰ ਇੱਕ ਤਰੀਕੇ ਦੇ ਨਾਲ ਅਜਿਹੇ ਫੈਸਲੇ ਜਿਹੜੇ ਉਹ ਲਏ ਜਾਣ, ਜਿਸ ਕਰਕੇ ਓਬਵੀਅਸਲੀ ਜਿਹੜਾ ਉਹਨਾਂ ਨੂੰ ਵੀ ਰੀ-ਇਲੈਕਸ਼ਨ ਦਾ ਜਿਹੜਾ ਮੌਕਾ ਹੈ ਉਹ ਜ਼ਰੂਰ ਵਧੇ। 20 ਸਾਲ ਤਕਰੀਬਨ ਹੋ ਗਏ ਨੇ ਉੱਥੇ ਅਮਰੀਕੀ ਫੌਜੀਆਂ ਨੂੰ, ਜਿਹੜਾ ਅਫਗਾਨਿਸਤਾਨ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਅਮਰੀਕੀ ਫੌਜੀ, ਅਮਰੀਕੀ ਜਾਨਾਂ ਜਿਹੜੀਆਂ ਆ ਉੱਥੇ ਜਾ ਚੁੱਕੀਆਂ ਨੇ। ਅਤੇ ਤਾਲੀਬਾਨ ਵਾਲਿਆਂ ਦੇ ਨਾਲ ਇੱਕ ਪਾਸੇ ਹਰਜੋਤ ਸਿੰਘ ਜੀ ਐਗਰੀਮੈਂਟ ਚੱਲ ਰਹੇ ਹੁੰਦੇ, ਤਾਂ ਦੂਜੇ ਪਾਸੇ ਉਹ ਜਿਹੜੇ ਆਤਮਘਾਤੀ ਬੰਬ ਹਮਲੇ ਜਾਂ ਉੱਦਾਂ ਹੀ ਹਮਲੇ ਜਿਹੜੇ ਆ ਉਹ ਕਰ ਰਹੇ ਹੁੰਦੇ ਨੇ। ਸੋ ਇਹ ਸਮਝ ਵੀ ਨਹੀਂ ਆ ਰਹੀ ਵੀ ਇਹ ਸਮਝੌਤਾ ਵੀ ਜੇ ਹੋਊਗਾ ਤਾਂ ਕਿੱਦਾਂ ਦਾ ਹੋਊਗਾ, ਜਿੱਥੇ ਤਾਲੀਬਾਨ ਵਾਲੇ ਡਿਊਰਿੰਗ ਜਿਹੜੇ ਇਸ ਪ੍ਰੋਸੈਸ ਦੇ ਉੱਤੇ ਗੱਲਬਾਤ ਦੇ ਦੌਰਾਨ ਵੀ ਜਿਹੜੇ ਆ ਉਹ ਆਪਣੀਆਂ ਜਿਹੜੀਆਂ ਚੀਜ਼ਾਂ ਆ ਉਸ ਤੋਂ ਪਿੱਛੇ ਨਹੀਂ ਹਟ ਰਹੇ। ਜੀ, ਅਗਲੀ ਖਬਰ ਜਿਹੜੀ ਆ ਉਹ ਟ੍ਰੋਪੀਕਲ ਸਟੋਰਮ ਜਿਹੜਾ ਵਰਥਾ ਆ ਉਹਨੂੰ ਲੈ ਕੇ ਹੈਗੀ ਆ। ਸਾਊਥ ਕੈਰੋਲਿਨਾ ਦੇ ਵਿੱਚ ਕਹਿੰਦੇ ਜਿਹੜਾ ਟ੍ਰੋਪੀਕਲ ਸਟੋਰਮ ਵਰਥਾ ਹੈਗਾ ਆ ਉਸ ਨੇ ਕਾਫੀ ਜਿਹੜਾ ਨੁਕਸਾਨ ਕੀਤਾ ਹੈਗਾ, ਕਾਫੀ ਜਿਹੜਾ ਮੀਂਹ ਪਿਆ ਹੈਗਾ। ਸਾਊਥ ਸੈਨਿਟੀ ਰਿਵਰ ਜਿਹੜਾ ਆ ਉਹ ਪੂਰੀ ਤਰ੍ਹਾਂ ਜਿਹੜਾ ਉੱਥੇ ਭਰਿਆ ਹੋਇਆ ਹੈ। ਨੈਸ਼ਨਲ ਹਰੀਕੇਨ ਸੈਂਟਰ ਦੇ ਦੁਆਰਾ ਇਹ ਦੱਸਿਆ ਗਿਆ ਆ। ਵਰਥਾ ਦੇ ਨਾਲ ਕਹਿੰਦੇ ਵੀ ਜਿਹੜੀ ਮੀਂਹ ਆ ਉਹ 2 ਤੋਂ 4 ਇੰਚ ਤੱਕ ਜਿਹੜਾ ਆ ਉੱਥੇ ਪਊਗਾ, ਅਤੇ ਕੁਛ ਏਰੀਆ ਦੇ ਵਿੱਚ ਕਹਿੰਦੇ 8 ਇੰਚ ਤੱਕ ਵੀ ਜਿਹੜਾ ਮੀਂਹ ਆ ਉਹ ਪੈ ਸਕਦਾ ਹੈਗਾ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਟਰਲਕ ਦੇ ਨਾਲ ਸੰਬੰਧਿਤ ਆ। ਟਰਲਕ ਨਰਸਿੰਗ ਅਤੇ ਰੀਹੈਬਲੀਟੇਸ਼ਨ ਸੈਂਟਰ, ਉਹਨਾਂ ਨੇ ਇਸ ਮੰਗਲਵਾਰ ਨੂੰ ਜਿਹੜਾ ਦੱਸਿਆ ਵੀ ਉਹਨਾਂ ਦੇ 19 ਰੈਜ਼ੀਡੈਂਟਸ ਜਿਹੜੇ ਨੇ ਉਹ ਕਰੋਨਾ ਵਾਇਰਸ ਦੀ ਕੰਪਲੀਕੇਸ਼ਨਸ ਦੇ ਕਰਕੇ ਜਿਹੜੇ ਉਹ ਮਰ ਚੁੱਕੇ ਨੇ। ਇਸ ਸੈਂਟਰ ਦੇ ਵਿੱਚ 101 ਰੈਜ਼ੀਡੈਂਟਸ ਆ, ਉਹਨਾਂ ਨੂੰ ਜਿਹੜਾ ਕਰੋਨਾ ਵਾਇਰਸ ਪੋਜ਼ੀਟਿਵ ਪਾਇਆ ਗਿਆ, ਅਤੇ 55 ਮੈਂਬਰਸ ਜਿਹੜੇ ਆ ਉਹਨਾਂ ਦੇ ਵੀ ਕਰੋਨਾ ਵਾਇਰਸ ਪੋਜ਼ੀਟਿਵ ਜਿਹੜੇ ਉਹ ਪਾਏ ਗਏ ਸੀਗੇ। ਸੋ ਇਹ ਕਾਫੀ ਇੱਕ ਹਰਜੋਤ ਸਿੰਘ ਜੀ ਚਿੰਤਾ ਦਾ ਵਿਸ਼ਾ ਜਿਹੜਾ ਆ ਉਹ ਬਣਿਆ ਹੋਇਆ ਆ। ਸੋ ਟਰਲਕ ਦੇ ਵਿੱਚ ਵੀ ਜਿਹੜੇ ਨਰਸਿੰਗ ਹੋਮ ਆ ਉੱਥੇ ਇੱਕੋ ਨਰਸਿੰਗ ਹੋਮ ਦੇ ਵਿੱਚ 19 ਮੌਤਾਂ ਜਿਹੜੀਆਂ ਉਹ ਕਰੋਨਾ ਵਾਇਰਸ ਦੇ ਕਰਕੇ ਹੋ ਚੁੱਕੀਆਂ ਨੇ। ਜੀ, ਅਗਲੀ ਖਬਰ ਜਿਹੜੀ ਹੈਗੀ ਆ ਉਹ ਨਿਊਯਾਰਕ ਸਿਟੀ ਤੋਂ ਆ ਰਹੀ ਹੈ। ਕਹਿੰਦੇ ਨਿਊਯਾਰਕ ਸਿਟੀ ਦਾ ਜਿਹੜਾ ਕਮਿਸ਼ਨ ਔਨ ਹਿਊਮਨ ਰਾਈਟਸ ਆ ਉਹਨਾਂ ਨੇ ਉਸ ਜਿਹੜੀ ਚਿੱਟੇ ਮੂਲ ਦੀ ਬੀਬੀ ਸੀਗੀ ਐਮੀ ਕੂਪਰ, ਉਸ ਨੂੰ ਜਿਹੜਾ ਇਨਵੈਸਟੀਗੇਸ਼ਨ ਕਰਨ ਦੇ ਲਈ ਜਿਹੜਾ ਆ ਇੱਕ ਹੁਕਮ ਜਿਹੜਾ ਜਾਰੀ ਕੀਤਾ ਹੈਗਾ ਆ। ਇਹ ਉਹੀ ਬੀਬੀ ਆ ਜਿਹੜੀ ਆਪਾਂ ਪਿਛਲੇ ਦਿਨਾਂ 'ਚ ਦੱਸਦੇ ਰਹੇ ਹਾਂ। ਇੱਕ ਕਾਲੇ ਮੂਲ ਦਾ ਨੌਜਵਾਨ ਜਿਹੜਾ ਸੈਂਟਰਲ ਪਾਰਕ ਦੇ ਵਿੱਚ ਘੁੰਮ ਰਿਹਾ ਸੀ, ਜਿਹਨੂੰ ਦੇਖਦੇ ਹੋਏ ਜਿਹੜਾ ਉਸਨੇ ਪੁਲਿਸ ਨੂੰ ਕਾਲ ਕਰ ਦਿੱਤੀ ਸੀ, ਅਤੇ ਪੁਲਿਸ ਉੱਥੇ ਪਹੁੰਚੀ, ਅਤੇ ਬਾਅਦ ਦੇ ਵਿੱਚ ਫਿਰ ਇਸ ਬੀਬੀ ਨੂੰ ਆਪਣੀ ਜੋਬ ਤੋਂ ਜਿਹੜੀ ਆ ਛੁੱਟੀ ਵੀ ਕਰਨੀ ਪਈ। ਪਰ ਜਿਹੜਾ ਹੈਗਾ ਆ ਵੀ ਦੇਖੋ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਬਹੁਤ ਜ਼ਿਆਦਾ ਚੱਲ ਰਹੀ ਹੈਗੀ ਆ। ਜੀ, ਇਹਨਾਂ ਕਰੋਨਾ ਵਾਇਰਸ ਦੀ ਖਬਰਾਂ ਦੇ ਵਿੱਚ ਇੱਕ ਚੰਗੀ ਖਬਰ ਵਰਮੌਂਟ ਡਿਪਾਰਟਮੈਂਟ ਆਫ ਹੈਲਥ ਨੇ ਜਿਹੜੀ ਦਿੱਤੀ ਹੈ। ਕਹਿੰਦੇ ਵੀ ਅੱਜ ਪਹਿਲੀ ਵਾਰੀ ਕਹਿੰਦੇ ਵੀ ਇੱਦਾਂ ਹੋਇਆ ਆ ਵੀ ਉੱਥੇ ਕਰੋਨਾ ਵਾਇਰਸ ਦਾ ਕੋਈ ਵੀ ਹੌਸਪੀਟਲਾਈਜੇਸ਼ਨ ਜਿਹੜੀ ਉਹ ਨਹੀਂ ਹੋਈ ਮਿਡ ਮਾਰਚ ਤੋਂ ਲੈ ਕੇ ਹੁਣ ਤੱਕ। ਸੋ ਇਹ ਇੱਕ ਵਰਮੌਂਟ ਦੇ ਸੂਬੇ ਤੋਂ ਜਿਹੜੀ ਚੰਗੀ ਖਬਰ ਆ ਰਹੀ ਆ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਸੂਬੇ ਵੀ ਆ ਇਸ ਵੱਲ ਨੂੰ ਜਿਹੜਾ ਉਹ ਵਧਣ। ਪਰ ਅਫਸੋਸ ਵਾਲੀ ਗੱਲ ਆ, ਐਲਾਬਾਮਾ ਦੇ ਵਿੱਚ ਜਦੋਂ ਤੋਂ ਆਈ ਥਿੰਕ ਹਰਜੋਤ ਸਿੰਘ ਜੀ ਮੁੜ ਕੇ ਦੁਬਾਰਾ ਖੋਲ੍ਹਿਆ ਗਿਆ ਆ, ਉੱਥੇ 3000 ਤੋਂ ਵੱਧ ਕੇਸ ਜਿਹੜੇ ਆ ਉਹ ਦੁਬਾਰਾ ਹੋਏ ਨੇ, ਅਤੇ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਜਿਹੜੇ ਕੇਸ ਆ ਉੱਥੇ ਵੱਧ ਰਹੇ ਨੇ। ਜੀ, ਅਗਲੀ ਖਬਰ ਜਿਹੜੀ ਆ ਹਾਂਗਕਾਂਗ ਤੋਂ ਆ ਰਹੀ ਆ। ਹਾਂਗਕਾਂਗ ਦੇ ਸੰਬੰਧ ਦੇ ਵਿੱਚ ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਆ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਜਿਹੜੀ ਆ ਸਪੈਸ਼ਲ ਟਰੀਟਮੈਂਟ ਹੈਗੀ ਹਾਂਗਕਾਂਗ ਦੇ ਲਈ ਉਸ ਨੂੰ ਖਤਮ ਕਰਨ ਜਾ ਰਹੇ ਹੈਗੇ ਆ, ਕਿਉਂਕਿ ਚਾਈਨਾ ਜਿਹੜਾ ਆ ਹਾਂਗਕਾਂਗ ਦੇ ਵਿੱਚ ਆਪਣਾ ਪੂਰਾ ਜਿਹੜਾ ਕੰਟਰੋਲ ਕਰਨ ਜਾ ਰਿਹਾ ਆ। ਆਪਾਂ ਸਵੇਰੇ ਵੀ ਡਿਟੇਲ 'ਚ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਜਿਹੜੇ ਪ੍ਰੋ ਡੈਮੋਕ੍ਰੇਸੀ ਵਾਲੇ ਲੋਕ ਹੈਗੇ ਆ ਉਹਨਾਂ ਨੂੰ ਅੰਦਰ ਕੀਤਾ ਜਾ ਰਿਹਾ। 300 ਤੋਂ ਵੱਧ ਲੋਕ ਜਿਹੜੇ ਆ ਉੱਥੇ ਅਰੈਸਟ ਕੀਤੇ ਗਏ ਹੈਗੇ ਆ। ਸੋ ਚਾਈਨਾ ਕਹਿ ਰਿਹਾ ਵੀ 1 ਕੰਟਰੀ 1 ਲਾ ਉੱਥੇ ਜਿਹੜਾ ਲਾਗੂ ਹੋਣਾ ਚਾਹੀਦਾ ਹੈਗਾ। ਸੋ ਚਾਈਨਾ ਅਤੇ ਹਾਂਗਕਾਂਗ ਦੇ ਮੁੱਦੇ 'ਤੇ ਲੈ ਕੇ ਜਿਹੜਾ US ਆ ਕਾਫੀ ਅਪਸੈਟ ਆ। ਪਿਛਲੇ ਦਿਨਾਂ ਦੇ ਵਿੱਚ ਵੀ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਸੀ ਵੀ ਹੋ ਸਕਦਾ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਚਾਈਨਾ ਦੇ ਉੱਤੇ ਹੋਰ ਸੈਂਕਸ਼ਨਜ਼ ਲਾ ਦੇਣ, ਖਾਸ ਕਰਕੇ ਜਿਹੜਾ ਹਾਂਗਕਾਂਗ ਦੇ ਮੁੱਦੇ 'ਤੇ। ਉਸ ਤੋਂ ਪਹਿਲਾਂ ਤਾਈਵਾਨ ਦੇ ਵਿੱਚ ਵੀ ਚਾਈਨਾ ਨੇ ਆਪਣਾ ਜਿਹੜਾ ਆ ਜ਼ੋਰ ਅਜਮਾਈ ਕਰਨ ਦੀ ਟਰਾਈ ਕੀਤੀ ਸੀ, ਪਰ ਤਾਈਵਾਨ ਦੇ ਸੰਬੰਧ ਦੇ ਵਿੱਚ ਵੀ ਸੈਕਟਰੀ ਆਫ ਸਟੇਟ ਨੇ ਸਾਥ ਦਿੱਤਾ, ਕਹਿੰਦੇ ਵੀ USA ਅਸੀਂ ਤੁਹਾਡੇ ਨਾਲ ਆ। ਸੋ ਇਹ ਦੋ ਮੁਲਕਾਂ ਨੂੰ ਲੈ ਕੇ ਜਿਹੜਾ ਆ ਚਾਈਨਾ ਕਾਫੀ ਔਖਾ ਹੈਗਾ ਵੀ US ਆਊਟ ਆਫ ਦਾ ਵੇ ਜਾ ਕੇ ਕਿਉਂ ਉਹਨਾਂ ਦੇ ਹੱਕ ਦੇ ਵਿੱਚ ਬੋਲ ਰਿਹਾ ਹੈ। ਜੀ ਬਿਲਕੁਲ, ਅੱਜ ਮਾਈਕ ਪੋਂਪੀਓ ਹੋਣਾ ਨੇ ਇਹ ਕਾਂਗਰਸ ਨੂੰ ਜਿਹੜਾ ਲਿਖਤ ਦੇ ਵਿੱਚ ਜਿਹੜਾ ਉਹ ਦਿੱਤਾ ਸੀਗਾ। ਸੋ ਕਾਫੀ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਸੰਬੰਧਾਂ ਦੇ ਵਿੱਚ ਜਿਹੜੇ ਦਰਾਰ ਖਟਾਸ ਜਿਹੜੀ ਉਹ ਦੇਖੀ ਜਾ ਸਕਦੀ ਹੈ। ਇੱਕ ਵਾਰੀ ਸ਼ੀਤ ਯੁੱਧ ਜਿਹੜਾ ਆ
ਉਹ USSR ਸੋਵੀਅਤ ਸੰਘ ਦੇ ਨਾਲ ਲੱਗਾ ਸੀਗਾ। ਸੋ ਹਾਲਾਤ ਕਿਤੇ ਨਾ ਕਿਤੇ ਇੱਦਾਂ ਦੇ ਜਿਹੜੇ ਉਹ ਬਣ ਸਕਦੇ ਨੇ। ਹੁਣ ਇਹ ਨਹੀਂ ਪਤਾ ਵੀ ਇਹ ਟਰੇਡ ਵਾਲਾ ਸ਼ੀਤ ਯੁੱਧ ਹੋਊਗਾ ਜਾਂ ਕਿੱਦਾਂ ਦਾ ਜਿਹੜਾ ਉਹ ਆ ਸਕਦਾ ਆ। ਉੱਧਰ ਮਾਈਕ ਪੋਂਪੀਓ ਨੇ ਅੱਜ ਇਹ ਵੀ ਜਿਹੜਾ ਆਖ ਦਿੱਤਾ ਵੀ ਈਰਾਨ ਨੂੰ ਜਿਹੜੇ ਵੀ ਸੈਂਕਸ਼ਨਜ਼ ਛੋਟਾਂ ਜਿਹੜੀ ਮਾਫੀ ਚਾਹੁੰਦਾ ਰੋਕਾਂ ਦੇ ਉੱਤੋਂ ਜਿਹੜੀ ਛੋਟ ਲੱਗੀ ਸੀਗੀ ਉਹ ਵੀ ਕਹਿੰਦੇ ਜਲਦ ਹੀ ਖ਼ਤਮ ਕਰਨ ਜਾ ਰਹੇ ਆ। ਓਬਾਮਾ ਪ੍ਰਸ਼ਾਸਨ ਦੇ ਦੁਆਰਾ ਜਿਹੜਾ ਈਰਾਨ ਦੇ ਨਾਲ ਸਮਝੌਤਾ ਉਹ ਕੀਤਾ ਗਿਆ ਸੀਗਾ ਉਸ ਨੂੰ ਕਹਿੰਦੇ ਆ ਵੀ ਉਹ ਤਕਰੀਬਨ ਜਿਹੜਾ ਕੁਝ ਬਚਿਆ ਆ ਉਸ ਨੂੰ ਵੀ ਉਹ ਖ਼ਤਮ ਕਰਨ ਜਾ ਰਹੇ ਹੈਗੇ ਆ। ਉਧਰ ਈਰਾਨ ਦੇ ਦੁਆਰਾ ਹਰਜੋਤ ਸਿੰਘ ਜੀ ਤੇਲਾਂ ਦੇ ਜਿਹੜੇ ਟੈਂਕਰ ਨੇ ਉਹ ਵੈਨੀਜ਼ੂਏਲਾ ਵੱਲ ਨੂੰ ਜਿਹੜੇ ਉਹ ਰਵਾਨਾ ਹੋਏ ਨੇ। ਇਸ ਪੂਰੇ ਕਰੋਨਾ ਵਾਇਰਸ ਦੀ ਮਾਰ ਦੇ ਅਧੀਨ ਜਿਹੜੇ ਕਿਉਂਕਿ ਵੈਨੀਜ਼ੂਏਲਾ 'ਤੇ ਵੀ ਬਹੁਤ ਵੱਡੇ ਵਾਧੂ ਸੈਂਕਸ਼ਨ ਲੱਗੇ ਨੇ, ਈਰਾਨ ਦੇ ਉੱਤੇ ਵੀ ਸੈਂਕਸ਼ਨ ਜਿਹੜੇ ਉਹ ਲੱਗੇ ਨੇ। ਸ਼ਾਇਦ ਇਹ ਦੋਨੋਂ ਹੀ ਮੁਲਕ ਜਿਹੜੇ ਉਹ ਸੋਚ ਰਹੇ ਨੇ ਵੀ ਹੋਰ ਕੀ ਵੱਧ ਹੀ ਸੈਂਕਸ਼ਨ ਲਾ ਦੇਣਗੇ, ਇਸ ਤੋਂ ਵੱਧ ਕੀ ਆ ਅਸੀਂ ਜਿਹੜਾ ਆ ਉਹ ਆਪਣੇ ਜਿਹੜੇ ਇੱਕ ਦੂਜੇ ਦੇ ਨਾਲ ਜਿਹੜੇ ਇਕਰਾਰਾਤ ਜਾਂ ਤੇਲ ਆ ਇੱਕ ਦੂਜੇ ਨੂੰ ਜਿਹੜਾ ਉਹ ਘੱਲ ਸਕਦੇ। ਵੈਨੀਜ਼ੂਏਲਾ ਦੇ ਵਿੱਚ ਵੀ ਤੇਲ ਦਾ ਬਹੁਤ ਵੱਡਾ ਜਿਹੜਾ ਉਹ ਭੰਡਾਰ ਹੈਗਾ ਆ, ਪਰ ਉੱਥੇ ਮਡੂਰੋ ਦੇ ਜਿਹੜੇ ਸ਼ਾਸਨ ਦੇ ਅਧੀਨ ਉੱਥੋਂ ਦੇ ਲੋਕਾਂ ਦੇ ਹਾਲਾਤ ਜਿਹੜੇ ਕਾਫੀ ਮਾੜੇ ਜਿਹੜੇ ਉਹ ਚੱਲ ਰਹੇ ਨੇ। ਸੋ ਹੁਣ ਕੀ ਅਮਰੀਕਾ ਵਾਲੇ ਉਹਨਾਂ ਦੇ ਜਿਹੜੇ ਜਾ ਰਹੇ ਨੇ ਸਮੁੰਦਰੀ ਜਹਾਜ਼ ਟੈਂਕਰ ਤੇਲ ਦੇ ਭਰੇ ਹੋਏ ਕੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੂਗਾ ਜਾਂ ਨਹੀਂ, ਇਹ ਇਸ ਟਾਈਮ ਸਵਾਲ ਜਿਹੜਾ ਕਈਆਂ ਦੇ ਮਨਾਂ ਦੇ ਵਿੱਚ ਹੈ ਜੀ। ਅਗਲੀ ਖਬਰ ਜਿਹੜੀ ਹੈ US ਇਕੋਨਮੀ ਨੂੰ ਲੈ ਕੇ ਆ। ਕਹਿੰਦੇ USA ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹਨਾਂ ਨੇ ਬੈਂਕਰਪਸੀਆਂ ਫਾਈਲ ਕਰਨੀਆਂ ਸ਼ੁਰੂ ਕੀਤੀਆਂ ਹੋਈਆਂ ਹੈਗੀਆਂ। JC ਪੈਨੀ ਨੇ ਬੈਂਕਰਪਸੀ ਫਾਈਲ ਕੀਤੀ ਆ, ਹਰਡਜ਼ ਨੇ ਕੀਤੀ ਆ। ਅੱਜ ਸਵੇਰੇ ਆਪਾਂ ਡਿਸਕਸ ਕੀਤਾ ਸੀ ਜਿਹੜੇ ਟਿਊਜ਼ਡੇ ਮਾਰਨਿੰਗ ਸਟੋਰਸ ਹੈਗੇ ਆ ਜਿਨ੍ਹਾਂ ਦਾ ਹੈੱਡ ਆਫਿਸ ਡੈਲਸ ਦੇ ਵਿੱਚ ਆ, ਉਹਨਾਂ ਨੇ 230 ਸਟੋਰ ਬੰਦ ਕਰਨ ਜਾ ਰਹੇ ਆ। ਸੋ ਇਸੇ ਤਰ੍ਹਾਂ ਜਿਹੜੀ ਬੋਇੰਗ ਕੰਪਨੀ ਆ ਸਿਆਟਲ ਦੇ ਵਿੱਚ ਉਹਨਾਂ ਨੇ ਅੱਜ ਅਨਾਊਂਸ ਕੀਤਾ ਆ ਅਤੇ 7000 ਵਰਕਰਸ ਜਿਹੜੇ ਆ ਉਹ ਲੇ ਆਫ ਕਰਨ ਜਾ ਰਹੇ ਹੈਗੇ ਆ। ਸੋ 7000 ਇੰਪਲਾਈ ਬੋਇੰਗ ਕੰਪਨੀ ਜਿਹੜੀ ਆ ਉਹ ਇੰਪਲਾਈਆਂ ਦੀ ਛਾਂਟੀ ਕਰਨ ਜਾ ਰਹੀ ਆ ਅਤੇ ਉਸ ਤੋਂ ਬਾਅਦ ਜਿਹੜਾ ਬੋਇੰਗ ਦਾ ਸਟਾਕ ਆ ਉਹ 3.31% ਜਿਹੜਾ ਆ ਉੱਪਰ ਗਿਆ ਹੈਗਾ ਆ। ਸੋ ਨਾਲ ਦੀ ਨਾਲ ਬੋਇੰਗ ਨੇ ਇਹ ਵੀ ਕਿਹਾ ਵੀ ਉਹ 737 ਜਿਹੜੀ ਮੈਕਸ ਆ ਉਹਨਾਂ ਦੀ ਪ੍ਰੋਡਕਸ਼ਨ ਸ਼ੁਰੂ ਕਰਨ ਜਾ ਰਹੇ ਹੈਗੇ ਆ ਜੀ। ਅਮਰੀਕਾ ਅਤੇ ਚਾਈਨਾ ਦੇ ਸੰਬੰਧਾਂ ਦੇ ਵਿੱਚ ਖਟਾਸ ਹਰਜੋਤ ਸਿੰਘ ਜੀ ਹੋਰ ਵੱਧ ਸਕਦੀ ਆ। ਉੱਧਰ ਚਾਈਨਾ ਦੇ ਲਈ ਇੱਕ ਹੋਰ ਝਟਕੇ ਵਾਲੀ ਖਬਰ ਆਈ ਆ। ਆਪਣੇ ਗਵਾਂਢੀ ਮੁਲਕ ਜਿਹੜੇ ਕੈਨੇਡਾ ਦੇ ਵਿੱਚ ਹੁਆਵੀ ਦੀ ਜਿਹੜੀ CFO ਆ ਉਸ ਨੂੰ ਉਹਨਾਂ ਨੇ ਗ੍ਰਿਫਤਾਰ ਕਰਕੇ ਰੱਖਿਆ ਹੋਇਆ ਸੀਗਾ, ਜਿਹੜੀ ਮੈਂਗ ਵਨ ਜ਼ਾਓ ਜਿਹੜੀ ਆ। ਅਤੇ ਹੁਣ ਕਹਿੰਦੇ ਵੀ US ਦੇ ਨਾਲ ਜਿਹੜੀ ਉਸਦੀ ਹਵਾਲਗਰੀ US ਵਾਲੇ ਆ ਕੈਨੇਡਾ ਤੋਂ ਤਕਰੀਬਨ ਜਿਹੜੀ ਉਹ ਲੈ ਸਕਦੇ ਨੇ। ਕੈਨੇਡਾ ਦੀ ਜਿਹੜੀ ਕੋਰਟ ਆ ਉਸ ਨੇ ਇਜਾਜ਼ਤ ਜਿਹੜੀ ਹੁਣ ਇਸ ਚੀਜ਼ ਦੇ ਲਈ ਦੇ ਦਿੱਤੀ ਹੋਈ ਆ ਅਤੇ ਕਹਿੰਦੇ ਵੀ ਹੁਣ ਇੱਧਰ ਐਕਸਟ੍ਰਾਡਿਕਸ਼ਨ ਜਿਹੜੀ ਆ ਉਸ ਦੀ US ਦੇ ਵਿੱਚ ਹੋ ਸਕਦੀ ਆ। ਉੱਧਰ ਚਾਈਨਾ ਦੇ ਨਾਲ ਜਿਹੜੇ ਸੰਬੰਧ ਆ ਉਹ ਕਾਫੀ ਜ਼ਿਆਦਾ ਖਟਾਸ ਭਰਪੂਰ ਹੋ ਰਹੇ ਨੇ। ਉੱਧਰ ਹੁਆਵਈ ਦੀ ਜੇ CFO ਵੀ ਅਮਰੀਕਾ ਦੇ ਵਿੱਚ ਉਸ ਦੀ ਹਵਾਲਗਰੀ ਲੈ ਲਈ ਜਾਂਦੀ ਹੈ ਇੱਥੇ ਤਾਂ ਹੋਰ ਵੀ ਜ਼ਿਆਦਾ ਖਟਾਸ ਹੋ ਸਕਦੀ। ਹੁਣ ਇਹ ਨਹੀਂ ਪਤਾ ਹਰਜੋਤ ਸਿੰਘ ਜੀ ਕੌਣ ਮੋਹਰਾ ਬਣੂਗਾ, ਕੌਣ ਜਿਹੜੀ ਆ ਉਹ ਢਾਲ ਬਣੂਗੀ, ਇਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੂਗੀ। ਹੁਆਵਈ ਜਿਹੜੀ ਆ ਉਹ ਦੁਨੀਆ ਦੀ ਸਭ ਤੋਂ ਵੱਡੀ ਟੈਲੀਕਮਿਊਨੀਕੇਸ਼ਨ ਦੀ ਸਪਲਾਇਰ ਜਿਹੜੀ ਹੈਗੀ ਆ ਪੂਰੇ ਵਿਸ਼ਵ ਦੇ ਵਿੱਚ, ਅਤੇ ਹੁਆਵਈ ਦਾ ਜਿਹੜਾ ਟੌਪ ਦਾ ਬੰਦਾ ਹੈਗਾ ਆ ਓਨਰ ਆ ਉਹ ਚਾਈਨਾ ਦੇ ਪ੍ਰੈਜ਼ੀਡੈਂਟ ਜਿਹੜਾ ਹੈਗਾ ਜੀ ਜਿਨਪਿੰਗ ਉਸ ਦੇ ਬਹੁਤ ਕਰੀਬ ਮੰਨਿਆ ਜਾਂਦਾ ਹੈਗਾ ਆ। ਅਤੇ ਇਹ ਇਕੱਲਾ ਅਮਰੀਕਾ ਦੇ ਨਾਲ ਹੀ ਨਹੀਂ ਹਰਜੋਤ ਸਿੰਘ ਜੀ, ਕੈਨੇਡਾ ਦੇ ਨਾਲ ਵੀ ਚਾਈਨਾ ਦੇ ਜਿਹੜੇ ਸੰਬੰਧਾਂ ਦੇ ਵਿੱਚ ਇਸ ਦੀ ਗ੍ਰਿਫਤਾਰੀ ਤੋਂ ਬਾਅਦ ਕਾਫੀ ਖਟਾਸ ਦੇਖੀ ਗਈ ਸੀ। ਅੱਜ ਜਿਹੜਾ ਆ ਲਾਂਚ ਹੋਣਾ ਸੀ ਐਸਟਰੋਨੌਟ ਉਹ ਜਿਹੜਾ ਸਟਾਪ ਹੋ ਗਿਆ। ਜੀ ਹਾਂਜੀ ਬਿਲਕੁਲ, ਆਪਾਂ ਜਿੱਦਾਂ ਪਹਿਲਾਂ ਦੱਸ ਚੁੱਕੇ ਹਾਂ ਮੌਸਮ ਦੀ ਜਿਹੜੀ ਉਹ ਖਰਾਬੀ ਦੇ ਕਰਕੇ ਉਸ ਲਾਂਚ ਨੂੰ ਜਿਹੜਾ ਉਹ ਕੈਂਸਲ ਕਰਨਾ ਪਿਆ ਅਤੇ ਹੁਣ ਮੁੜ ਕੇ 30 ਤਰੀਕ ਨੂੰ ਜਿਹੜਾ ਦੇਣਾ ਉਹਨਾਂ ਨੇ ਉਲੀਕਿਆ ਹੈਗਾ 30 ਮਈ ਨੂੰ। ਸੋ ਦੇਖਦੇ ਹਾਂ ਵੀ ਉਦੋਂ ਕੀ ਹੋਊਗਾ। ਇੱਕ ਜਿੱਦਾਂ ਤੁਸੀਂ ਵੀ ਦੱਸਿਆ ਵੀ ਉੱਧਰ ਜਿਹੜੇ ਟ੍ਰੋਪੀਕਲ ਸਟੋਰਮ ਬਰਥਾ ਅਤੇ ਹੋਰ ਜਿਹੜਾ ਮੌਸਮ ਆ ਇਸ ਤਰੀਕੇ ਦਾ ਉੱਧਰ ਸਟੋਰਮੀ ਮੌਸਮ ਜਿਹੜਾ ਉਹ ਬਣਿਆ ਹੋਇਆ। ਸੋ ਹੋਪਫੁਲੀ ਉਸ ਦਿਨ ਜਿਹੜਾ ਉਹ ਠੀਕ ਹੋਵੇ ਅਤੇ ਫਿਰ ਜਿਹੜਾ ਆ ਇਹਨਾਂ ਨੂੰ SpaceX ਦੇ ਜਿਹੜੇ ਹੈਗਾ ਆ ਰੌਕਟ ਉਸ ਦੇ ਸਹਾਰੇ ਜਿਹੜਾ ਉੱਥੇ ਘੱਲਿਆ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਚ ਜਾ ਸਕਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਬੇ ਏਰੀਏ ਦਾ ਸ਼ਹਿਰ ਪਾਲੋ ਆਲਟੋ ਆ ਉਸ ਨੇ ਜਿਹੜਾ ਫੈਸਲਾ ਲਿਆ ਆ ਸਿਟੀ ਹਾਲ ਦੇ ਵਿੱਚ 74 ਫੁੱਲ ਟਾਈਮ ਪੋਜੀਸ਼ਨ ਆ ਉਸ ਦੇ ਉੱਤੇ ਪੱਕੀ ਲਾਲ ਲੀਕ ਜਿਹੜੀ ਉਹ ਮਾਰਨ ਜਾ ਰਹੇ ਨੇ। ਅਤੇ ਕਹਿੰਦੇ ਵੀ ਕਈ ਹੋਰ ਜਿਹੜੀਆਂ ਪਾਪੂਲਰ ਸਰਵਿਸਿਜ਼ ਜਿਹੜੀਆਂ ਸੇਵਾਵਾਂ ਦਿੰਦੀ ਸੀਗੀ ਇਹ ਸਿਟੀ ਉਸ ਨੂੰ ਵੀ ਉਹ ਬੰਦ ਕਰਨ ਜਾ ਰਹੇ ਨੇ। $38.8 ਮਿਲੀਅਨ ਦੇ ਰੈਵਨਿਊ ਦੀ ਘਾਟ ਦੀ ਕਿਆਸ ਰਹੀ ਜਿਹੜੀ ਉਹਨਾਂ ਨੇ ਰੱਖੀ ਹੋਈ ਆ।
ਸੋ 74 ਜਿਹੜੀਆਂ ਫੁੱਲ ਟਾਈਮ ਪੋਜੀਸ਼ਨਸ ਆ ਉੱਥੋਂ ਖਤਮ ਹੋਣ ਜਾ ਰਹੀਆਂ ਆ। ਸੋ ਇਹ ਜਿਹੜਾ ਕਰੋਨਾ ਵਾਇਰਸ ਦਾ ਜਿਹੜਾ ਅਸਰ ਆ ਹਰਜੋਤ ਸਿੰਘ ਜੀ, ਇਹ ਇਕੱਲੀਆਂ ਕੰਪਨੀਆਂ ਤੱਕ ਨਹੀਂ, ਲੋਕਲ ਗਵਰਨਮੈਂਟ ਤੱਕ ਵੀ ਇਹ ਪਹੁੰਚ ਚੁੱਕਾ ਹੋਇਆ ਆ ਜੀ। ਅਗਲੀ ਖਬਰ ਜਿਹੜੀ ਆ ਕਰੋਨਾ ਵਾਇਰਸ ਨੂੰ ਲੈ ਕੇ ਕਹਿੰਦੇ ਈਵਨ ਦੋ ਜਿਹੜੀ ਕਰੋਨਾ ਵਾਇਰਸ ਆ ਉਹਦਾ ਵੈਕਸੀਨ ਵੀ ਲੱਭ ਜਾਏ, ਟੀਕਾ ਵੀ ਲੱਭ ਜਾਏ, ਫਿਰ ਵੀ ਕਹਿੰਦੇ ਉਹਨੂੰ ਖਤਮ ਹੋਣ ਨੂੰ ਕਾਫੀ ਸਮਾਂ ਜਿਹੜਾ ਲੱਗੂਗਾ। ਕਹਿੰਦੇ ਇਹ ਕੁਛ ਜੇ ਦੇਖਿਆ ਜਾਵੇ ਜਿਹੜੀਆਂ ਵੱਡੀਆਂ ਬਿਮਾਰੀਆਂ ਪਿਛਲੇ ਸਮੇਂ 'ਚ ਆਈਆਂ ਸੀਆਂ, ਚਾਹੇ ਉਹ ਮੀਸਲਸ ਨੂੰ ਲੈ ਕੇ ਆ, ਚਾਹੇ ਉਹ HIV ਨੂੰ ਲੈ ਕੇ ਆ, ਚਾਹੇ ਉਹ ਚਿਕਨ ਪੌਕਸ ਨੂੰ ਲੈ ਕੇ ਹੈਗੀਆਂ। ਸੋ ਕਹਿੰਦੇ ਵੀ ਇਹ 3 ਵੱਡੀਆਂ ਜਿਹੜੀਆਂ ਵਾਇਰਸਸ ਆਈਆਂ ਸੀਆਂ। ਸੋ ਈਵਨ ਦੋ ਉਹਨਾਂ ਦੇ ਵੈਕਸੀਨ ਹੋਰ ਜਿਹੜੀਆਂ ਦਵਾਈਆਂ ਵੀ ਲੱਭ ਗਈਆਂ, ਪਰ ਹਜੇ ਪੂਰੀ ਤਰ੍ਹਾਂ ਉਹ ਜਿਹੜੀਆਂ ਖਤਮ ਨਹੀਂ ਹੋਈਆਂ। ਸੋ ਕਰੋਨਾ ਵਾਇਰਸ ਨੂੰ ਲੈ ਕੇ ਅੱਜ ਵਾਸ਼ਿੰਗਟਨ ਪੋਸਟ ਨੇ ਸਪੈਸ਼ਲ ਜਿਹੜੀ ਰਿਪੋਰਟ ਤਿਆਰ ਕੀਤੀ ਆ। ਉਹ ਕਹਿੰਦੇ ਭਈ ਟ੍ਰਿਲੀਅਨਸ ਆਫ ਡਾਲਰ ਜਿਹੜੀ ਆ ਕਾਂਗਰਸ US ਦੀ ਉਹ ਸਪੈਂਡ ਕਰ ਰਹੀ ਹੈਗੀ ਆ ਤਾਂ ਕਿ ਜਿਹੜਾ ਕੋਈ ਨਾ ਕੋਈ ਇਲਾਜ ਜਿਹੜਾ ਲੱਭਿਆ ਜਾ ਸਕੇ। ਸੋ ਈਵਨ ਇਲਾਜ ਲੱਭ ਵੀ ਜਾਂਦਾ ਆ, ਸੋ ਕਾਫੀ ਸਮਾਂ ਲੱਗੂਗਾ ਇਸ ਚੀਜ਼ ਨੂੰ ਖਤਮ ਕਰਨ ਦੇ ਲਈ। ਸੋ ਇੱਕ ਵਾਰੀ ਫਿਰ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਆਪਾਂ ਹਮੇਸ਼ਾ ਜਿਸ ਤਰ੍ਹਾਂ ਕਹਿੰਦੇ ਆ ਵੀ ਜਿਹੜੀ ਵਾਈਟ ਹਾਊਸ ਵੱਲੋਂ ਜਿਹੜੀਆਂ ਵੀ ਗਾਈਡਲਾਈਨਸ ਇਸ਼ੂ ਕੀਤੀਆਂ ਗਈਆਂ ਸੋਸ਼ਲ ਡਿਸਟੈਂਸ ਨੂੰ ਲੈ ਕੇ, ਉਹ ਪੂਰਾ ਰੱਖੋ, ਫੇਸ ਮਾਸਕ ਨੂੰ ਲੈ ਕੇ, ਹੋਰ ਜਿਹੜੇ ਵੀ ਜਿੱਥੇ ਵੀ ਜਾਣਾ ਆ ਬਿਨਾਂ ਜ਼ਰੂਰਤ ਤੋਂ ਵੱਧ ਨਾ ਜਾਓ ਬਾਹਰ, ਹੱਥ ਪੂਰੇ ਚੱਜ ਨਾਲ ਧੋ। ਸੋ ਇਹ ਜਿਹੜੀਆਂ ਗਾਈਡਲਾਈਨਸ ਆ ਇਹਨਾਂ ਨੂੰ ਪੂਰੀ ਤਰ੍ਹਾਂ ਫੋਲੋ ਕਰੋ। ਹਜੇ ਪਤਾ ਨਹੀਂ ਕਿੰਨੇ ਮਹੀਨੇ ਜਿਹੜੇ ਆ ਇਸ ਤਰ੍ਹਾਂ ਜਿਹੜਾ ਪੂਰੀ ਦੁਨੀਆ ਦੇ ਵਿੱਚ ਲੋਕ ਘਬਰਾਏ ਰਹਿਣਗੇ ਜੀ। ਕੈਲੀਫੋਰਨੀਆ ਦੀ ਜਿਹੜੀ EDD ਹੈਗੀ ਆ ਉਹ ਕਾਫੀ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਹਾਇਰ ਕਰਨ ਜਾ ਰਹੀ ਆ। ਕਹਿੰਦੇ ਵੀ ਅਗਲੇ 2 ਹਫ਼ਤਿਆਂ ਦੇ ਵਿੱਚ ਉਹਨਾਂ ਨੇ 1800 ਭਰਤੀਆਂ ਜਿਹੜੀਆਂ ਉਹ ਕਰਨੀਆਂ ਆ। ਸੋ ਜਿਹੜੇ ਜੌਬ ਤੋਂ ਇਸ ਟਾਈਮ ਨਹੀਂ ਹੈਗੀ ਅਤੇ ਉਹ ਜੌਬ ਦੀ ਭਾਲ ਦੇ ਵਿੱਚ ਨੇ, ਉਹ EDD ਦੇ ਨਾਲ ਜਿਹੜਾ ਆ ਉਹ ਉਸ ਦੇ ਲਈ ਜ਼ਰੂਰ ਅਪਲਾਈ ਕਰੋ। ਤੁਹਾਨੂੰ ਇਸ ਦੇ ਬਾਰੇ ਜਿਹੜੀ ਜਾਣਕਾਰੀ ਜਿਹੜੀ caljobs.ca.gov ਦੇ ਉੱਤੇ ਤੁਸੀਂ ਜਿਹੜੀ ਜਾ ਕੇ ਲੱਭ ਸਕਦੇ ਹੈਗੇ ਆ। 5 ਮਿਲੀਅਨ ਦੇ ਤਕਰੀਬਨ ਹਰਜੋਤ ਸਿੰਘ ਜੀ 2 ਮਹੀਨਿਆਂ ਦੇ ਵਿੱਚ ਕੈਲੀਫੋਰਨੀਅਨਸ ਆ ਉਹਨਾਂ ਨੇ ਅਨਇੰਪਲੋਇਮੈਂਟ ਕਲੇਮ ਜਿਹੜੇ ਉਹ ਫਾਈਲ ਕੀਤੇ ਨੇ। ਕਾਲਾਂ ਦਾ ਜਿਹੜਾ ਉਹ ਸਾਹ ਨਹੀਂ ਜਿਹੜਾ ਉਹਨਾਂ ਨੂੰ ਆ ਰਿਹਾ, ਇੰਨੀਆਂ ਜ਼ਿਆਦਾ ਕਾਲਾਂ ਆ ਰਹੀਆਂ। ਸੋ ਉਹੀ ਕਾਲਾਂ ਅਟੈਂਡ ਕਰਨ ਦੇ ਲਈ ਉਹ 1800 ਤੋਂ ਵੱਧ ਜਿਹੜੇ ਆ ਨਵੇਂ ਵਰਕਰ ਆ ਉਹ ਹਾਇਰ ਕਰਨਗੇ। ਕਈ ਜਿਹੜੀਆਂ ਟੈਂਪਰੇਰੀ ਪਾਰਟ ਟਾਈਮ ਨੇ ਅਤੇ ਕਈ ਫੁੱਲ ਟਾਈਮ ਪੋਜੀਸ਼ਨ ਵੀ ਜਿਹੜੀਆਂ ਉੱਥੇ ਹੋਣ ਜਾ ਰਹੀਆਂ ਹੈਗੀਆਂ ਆ। ਸੋ ਇਸ ਮੌਕੇ ਕਹਿੰਦੇ ਵੀ ਉਹਨਾਂ ਦੇ 3000 ਇੰਪਲੋਈ ਅਨਇੰਪਲੋਇਮੈਂਟ ਇੰਸ਼ੋਰੈਂਸ ਯੂਨਿਟ ਦੇ ਵਿੱਚ ਜਿਹੜੇ ਉਹ ਕੰਮ ਕਰ ਰਹੇ ਨੇ। 1200 ਤੇ ਕਹਿੰਦੇ ਵੀ ਇਹਨਾਂ ਦੇ ਸਟਾਫ ਦੇ ਸੀਗੇ ਅਤੇ ਬਾਕੀ ਇਹਨਾਂ ਨੇ ਹੋਰ ਦੂਜੀਆਂ ਏਜੰਸੀਆਂ 'ਚੋਂ 1800 ਜਿਹੜੇ ਲਿਆਂਦੇ ਸੀ ਅਤੇ 1800 ਹੋਰ ਜਿਹੜੇ ਆ ਉਹ ਹਾਇਰ ਕਰਨ ਜਾ ਰਹੇ ਆ। 7 ਦਿਨ ਜਿਹੜੇ ਇਹਨਾਂ ਨੂੰ ਇਸ ਟਾਈਮ ਕੰਮ ਕਰਨਾ ਜਿਹੜਾ ਉਹ ਪੈ ਰਿਹਾ ਹੈਗਾ ਆ ਜੀ। ਅਗਲੀ ਖਬਰ ਜਿਹੜੀ ਆ ਕਹਿੰਦੇ ਵੀ 80% ਜਾਂ ਇਸ ਤੋਂ ਵੱਧ ਜਿਹੜੇ ਕਰੋਨਾ ਵਾਇਰਸ ਦੇ ਪੇਸ਼ੈਂਟ ਸੀਗੇ ਕਰੂਜ਼ ਸ਼ਿਪ ਦੇ ਉੱਤੇ, ਉਹਨਾਂ ਨੇ ਕਿਸੇ ਤਰ੍ਹਾਂ ਦਾ ਜਿਹੜਾ ਸਿੰਪਟਮ ਆ ਉਹ ਨਹੀਂ ਸ਼ੋਅ ਕੀਤਾ। ਇਹ ਜਿਹੜੀ ਨਵੀਂ ਸਟੱਡੀ ਆਈ ਆ ਕਹਿੰਦੇ ਸਾਈਲੈਂਟ ਕਰੋਨਾ ਵਾਇਰਸ ਇਨਫੈਕਸ਼ਨਸ ਜਿਹੜੀਆਂ ਆ ਇਹ ਇੱਕ ਬਹੁਤ ਵੱਡਾ ਇਸ਼ੂ ਜਿਹੜੇ ਆ ਡਿਸੀਜ਼ ਕੰਟਰੋਲ ਨਾਲ ਜਿਹੜੇ ਵਰਕ ਕਰਦੇ ਸਾਇੰਟਿਸਟ ਉਹਨਾਂ ਲਈ ਬਣਿਆ ਹੋਇਆ ਹੈਗਾ ਆ। ਸੋ ਇਸੇ ਤਰ੍ਹਾਂ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਉਹਨਾਂ ਨੇ ਵੀ ਚੇਤਾਵਨੀ ਦਿੱਤੀ ਹੈਗੀ ਆ ਭਈ ਇਹ ਪਤਾ ਨਹੀਂ ਭਈ ਕਿਸ ਤਰ੍ਹਾਂ ਜਿਹੜੇ ਲੋਕ ਆ ਇਨਫੈਕਟ ਹੁੰਦੇ ਆ ਅਤੇ ਕਿੰਨਾ ਕੁ ਜਿਹੜਾ ਰਿਸਕ ਹੁੰਦਾ ਆ। ਸੋ ਹੁਣ ਜੇ 80% ਤੋਂ ਵੱਧ ਲੋਕਾਂ ਨੂੰ ਇਹੀ ਨਹੀਂ ਪਤਾ ਵੀ ਉਹ ਕਰੋਨਾ ਵਾਇਰਸ ਦੇ ਨਾਲ ਇਨਫੈਕਟਡ ਹੋਏ ਹੈਗੇ ਆ, ਸੋ ਜਿਹੜੇ ਉਹਨਾਂ ਦੇ ਨਾਲ ਮਿਲਦੇ ਵਰਤਦੇ ਆ, ਘਰ ਦੇ ਵਿੱਚ ਰਹਿੰਦੇ ਆ, ਕਿਤੇ ਜਾਂਦੇ ਆਉਂਦੇ ਆ, ਕੰਮ 'ਤੇ ਆਉਂਦੇ ਆ, ਅਤੇ ਉਹ ਉਹਨਾਂ ਨੂੰ ਜਿਹੜਾ ਇਨਫੈਕਟ ਕਰ ਸਕਦੇ ਹੈਗੇ ਆ। ਮੈਜੋਰਟੀ 'ਚ ਲੋਕ ਆਪਣੇ ਆਪ ਜਿਹੜੇ ਠੀਕ ਹੋ ਜਾਂਦੇ ਆ, ਪਰ ਜਿਸ ਤਰ੍ਹਾਂ ਆਪਾਂ ਪਿਛਲੇ ਮਹੀਨਿਆਂ 'ਚ ਖਬਰਾਂ ਸਾਂਝੀਆਂ ਕਰਦੇ ਆਏ ਆ ਭਈ ਜਿਹੜੇ ਲੋਕਾਂ ਨੂੰ ਕੋਈ ਨਾ ਕੋਈ ਜਿਹੜਾ ਹੈਲਥ ਇਸ਼ੂ ਹੈਗਾ ਆ ਕਿਸੇ ਤਰ੍ਹਾਂ ਦਾ, ਖਾਸ ਕਰਕੇ ਜਿਨ੍ਹਾਂ ਨੂੰ ਲੰਗਸ ਦੀ ਕੋਈ ਨਾ ਕੋਈ ਪ੍ਰੋਬਲਮ ਆ, ਉਹਨਾਂ ਦੇ ਡੈਥ ਹੋਣ ਦੇ ਬਹੁਤ ਜ਼ਿਆਦਾ ਚਾਂਸ ਆ। ਸੋ ਇਹ ਇੱਕ ਬਹੁਤ ਵੱਡਾ ਇਸ਼ੂ ਆ ਵੀ 80% ਤੋਂ ਵੱਧ ਲੋਕ ਜਿਹੜੇ ਸ਼ਿਪ ਦੇ ਵਿੱਚ ਸੀ ਉਹਨਾਂ ਨੇ ਕੋਈ ਸਿੰਪਟਮ ਹੀ ਨਹੀਂ ਸ਼ੋਅ ਕੀਤਾ ਵੀ ਉਹਨਾਂ ਨੂੰ ਕਰੋਨਾ ਵਾਇਰਸ ਆ ਜੀ। ਇਹੀ ਜਿਹੜੀ ਇੱਕ ਵੱਡੀ ਪ੍ਰੋਬਲਮ ਆ ਰਹੀ ਹੈ। ਇਹ ਸਿੰਪਟੋਮੈਟਿਕ ਜਿਹੜੇ ਹੈਗੇ ਨੇ ਉਹਨਾਂ ਤੋਂ ਹੀ ਸਭ ਤੋਂ ਵੱਧ ਜਿਹੜਾ ਆ ਉਹ ਖਤਰਾ, ਕਹਿ ਲਓ ਵੀ ਸਾਇਲੈਂਟ ਕੈਰੀਅਰਸ ਨੇ, ਵੀ ਉਹਨਾਂ ਤੋਂ ਪਤਾ ਹੀ ਨਹੀਂ ਲੱਗਦਾ ਵੀ ਇਹਨਾਂ ਨੂੰ ਕਰੋਨਾ ਵਾਇਰਸ ਹੋ ਸਕਦਾ ਆ। ਹਰਜੋਤ ਸਿੰਘ ਜੀ, ਚਾਈਨਾ ਦੇ ਨਾਲ ਸੰਬੰਧਿਤ ਅੱਜ ਕਾਫੀ ਖਬਰਾਂ ਨੇ। ਉੱਧਰ ਜਿਹੜੇ ਸੈਨੇਟ ਦੇ ਵਿੱਚ ਇਹ ਬਿੱਲ ਪਾਸ ਹੋਣ ਤੋਂ ਬਾਅਦ ਦੇ ਵਿੱਚ ਉਈਗਰ ਹਿਊਮਨ ਰਾਈਟਸ ਪਾਲਿਸੀ ਐਕਟ 2020 ਉਹ ਹਾਊਸ ਦੇ ਵਿੱਚ ਵੀ ਪਾਸ ਹੋ ਗਿਆ ਅਤੇ ਹੁਣ ਰਾਸ਼ਟਰਪਤੀ ਡੈਸਕ ਦੇ ਉੱਤੇ ਉਹ ਪਹੁੰਚ ਚੁੱਕਾ ਹੋਇਆ ਆ। ਇੱਕ ਦੇ ਮੁਕਾਬਲੇ 413 ਤਕਰੀਬਨ ਯੂਨੈਨਿਮਸਲੀ ਹੀ ਇਹ ਪਾਸ ਹੋਇਆ। ਸਿਰਫ ਇੱਕ ਕੈਂਟਕੀ ਦੇ ਰਿਪਬਲਿਕਨ ਥਾਮਸ ਮੈਸੀ ਆ,
ਉਸ ਨੇ ਇਸ ਬਿੱਲ ਦੀ ਜਿਹੜੀ ਆ ਉਹ ਵਿਰੋਧਤਾ ਕੀਤੀ ਸੀਗੀ। ਇਸ ਬਿੱਲ ਦੇ ਵਿੱਚ ਉਗਰ ਜਿਹੜੇ ਹੈਗੇ ਨੇ ਇਸ ਟਾਈਮ ਚਾਈਨਾ ਦੇ ਵਿੱਚ ਉਹਨਾਂ ਨੂੰ ਐਜੂਕੇਸ਼ਨ ਕੈਂਪਸ ਦੇ ਅਧੀਨ ਇੱਕ ਹਿਸਾਬ ਦੇ ਨਾਲ ਬੰਦੀ ਜਿਹੜਾ ਉਹ ਬਣਾ ਕੇ ਰੱਖਿਆ ਹੋਇਆ ਆ। ਅਤੇ ਕਹਿੰਦੇ ਵੀ ਇਸ ਦੇ ਕਰਕੇ ਚਾਈਨਾ ਦੇ ਜਿਹੜੇ ਗੌਰਮੈਂਟ ਅਫੀਸ਼ੀਅਲਸ ਆ ਉਹਨਾਂ ਦੇ ਉੱਤੇ ਸੈਂਕਸ਼ਨਸ ਦੀ ਮੰਗ ਜਿਹੜੀ ਉਹ ਰੱਖੀ ਹੋਈ ਆ। ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਜੇ ਰਾਸ਼ਟਰਪਤੀ ਟਰੰਪ ਇਸ ਦੇ ਉੱਤੇ ਸਾਈਨ ਕਰਦੇ ਨੇ ਤਾਂ ਉਹਨਾਂ ਦੇ ਕੋਲ 180 ਦਿਨ ਜਿਹੜੇ ਹੋਣਗੇ ਇਹ ਦੱਸਣ ਦੇ ਲਈ ਕਾਂਗਰਸ ਨੂੰ ਵੀ ਕਿਹੜੇ ਜਿਹੜੇ ਚਾਈਨੀਜ਼ ਅਫੀਸ਼ੀਅਲ ਆ ਇਸ ਦੇ ਵਿੱਚ ਡਾਇਰੈਕਟਲੀ ਇਨਵੋਲਵਡ ਹੈਗੇ ਨੇ ਅਤੇ ਉਸ ਦੇ ਬਾਬਤ ਉਹਨਾਂ ਦੇ ਦੁਆਰਾ ਕੀ ਜਿਹੜਾ ਸਰਕਾਰ ਦੇ ਦੁਆਰਾ ਫਿਰ ਫੈਸਲਾ ਆ ਉਹ ਲਿਆ ਜਾਣਾ ਹੈਗਾ ਆ ਵੀ ਕੀ ਕੁਛ ਹੋਵੇਗਾ। ਸੈਨੇਟ ਦੇ ਵਿੱਚ ਵੀ ਇਹ ਆਸਾਨੀ ਦੇ ਨਾਲ ਪਾਸ ਹੋਇਆ ਸੀ ਅਤੇ ਹੁਣ ਹਾਊਸ ਦੇ ਵਿੱਚ ਵੀ ਪਾਸ ਹੋਇਆ ਆ। ਇਹੀ ਜਿਹੜਾ ਬਿੱਲ ਹਰਜੋਤ ਸਿੰਘ ਜੀ ਜਿਹੜਾ ਹਾਊਸ 'ਚ ਅੱਜ ਪਾਸ ਵੀ ਹੋਇਆ ਆ ਉਸ ਨੂੰ ਲੈ ਕੇ ਜਿਹੜਾ ਇੱਕ ਹਿਸਾਬ ਦੇ ਨਾਲ ਵੀਡੀਓ ਕਾਨਫਰੰਸਿੰਗ ਜਾਂ ਪ੍ਰੋਕਸੀ ਵੋਟਿੰਗ ਨੂੰ ਲੈ ਕੇ ਜਿਹੜੇ ਉਹਨਾਂ ਦੇ ਹੀ ਰਿਪਬਲਿਕਨ ਪਾਰਟੀ ਦੇ ਜਿਹੜੇ ਹੈਗੇ ਸੀਗੇ ਹਾਊਸ ਦੇ ਉਹਨਾਂ ਦੇ ਦੁਆਰਾ ਅੱਜ ਲਾਸੂਟ ਜਿਹੜਾ ਫਾਈਲ ਕੀਤਾ ਗਿਆ। ਉਹਨਾਂ ਨੇ ਕਿਹਾ ਵੀ ਇਹ ਸੰਵਿਧਾਨ ਦੀ ਉਲੰਘਣਾ ਹੈਗੀ ਆ। ਉਹਨਾਂ ਨੇ ਕਿਹਾ ਵੀ ਜਿਹੜੇ ਫਾਊਂਡਰਸ ਆ ਉਹਨਾਂ ਨੇ ਇਹ ਨਹੀਂ ਸੀ ਸੋਚਿਆ ਵੀ ਹਾਊਸ ਦੇ ਵਿੱਚ ਇਸ ਤਰੀਕੇ ਦੇ ਨਾਲ ਵੋਟਿੰਗ ਜਿਹੜੀ ਆ ਉਹ ਹੋਵੇਗੀ। ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਕਿਸ ਤਰੀਕੇ ਦੇ ਨਾਲ ਜਦੋਂ ਅਦਾਲਤ ਦੇ ਵਿੱਚ ਉਹ ਜਾਂਦਾ ਆ ਅਤੇ ਕੀ ਜੱਜਸ ਜਿਹੜੇ ਇਸ ਦੇ ਬਾਰੇ ਵਿਚਾਰ ਆਪਣੇ ਪੇਸ਼ ਕਰਦੇ ਨੇ। ਜੀ ਅਗਲੀ ਖਬਰ ਜਿਹੜੀ ਆ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਜੂਨ ਦਾ ਜਿਹੜਾ ਮਹੀਨਾ ਆ ਗਿਆ। ਫਸਟ ਵੀਕ ਦੇ ਵਿੱਚ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ ਸੀ, ਦਰਬਾਰ ਸਾਹਿਬ 'ਤੇ ਅਟੈਕ ਹੋਇਆ ਸੀ, ਉਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਮੁਲਕਾਂ ਦੇ ਵਿੱਚ ਉਹਨਾਂ ਦੀ ਰਿਮੈਂਬਰੈਂਸ ਉਹਨਾਂ ਦੀ ਯਾਦ ਦੇ ਵਿੱਚ ਵੱਖ-ਵੱਖ ਪ੍ਰੋਗਰਾਮ ਹੋਣੇ ਆ। ਇੰਡੀਆ ਦੇ ਵਿੱਚ ਵੀ ਜਿਹੜੀ ਦਲ ਖਾਲਸਾ ਆਰਗੇਨਾਈਜੇਸ਼ਨ ਆ ਉਹ ਕਹਿੰਦੇ ਵੀ ਜੂਨ 5 ਨੂੰ ਜਿਹੜਾ ਆ ਇੱਕ ਉਹਨਾਂ ਨੇ ਅੰਮ੍ਰਿਤਸਰ ਸ਼ਟਡਾਊਨ ਦਾ ਜਿਹੜਾ ਨਾਅਰਾ ਦਿੱਤਾ ਹੈਗਾ। ਸੋ ਉਹ ਆਪਰੇਸ਼ਨ ਬਲੂ ਸਟਾਰ ਨੂੰ ਯਾਦ ਕਰਨ ਦੇ ਲਈ ਜੂਨ 5 ਨੂੰ ਜਿਹੜਾ ਆ ਉੱਥੇ ਉਹ ਸ਼ਟਡਾਊਨ ਕਰਨਗੇ, ਆਪਣਾ ਪ੍ਰੋਟੈਸਟ ਵੀ ਕਰਨਗੇ। ਉਹਨਾਂ ਨੇ ਇਹ ਵੀ ਕਿਹਾ ਵੀ ਈਵਨ ਦੋ ਸਾਨੂੰ ਪਤਾ ਹੈ ਵੀ ਕੋਵਿਡ-19 ਕਰਕੇ ਰਿਸਕ ਵੀ ਹੈਗਾ ਆ, ਸੋ ਪ੍ਰੀਕਾਸ਼ਨ ਸਾਰੀਆਂ ਲਈਆਂ ਜਾਣਗੀਆਂ। ਪਰ ਜਿਹੜਾ ਆ ਦਰਬਾਰ ਸਾਹਿਬ 'ਤੇ ਅਟੈਕ ਕੀਤਾ ਗਿਆ ਸੀ ਉਸ ਟਾਈਮ ਦੀ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ ਉਸ ਨੂੰ ਜਿਹੜਾ ਆ ਯਾਦ ਕਰਨ ਦੇ ਲਈ ਜਿਹੜਾ ਆ ਇੱਕ ਪ੍ਰੋਟੈਸਟ ਮਾਰਚ ਜਿਹੜਾ ਆ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਦੇ ਵਿੱਚ ਕੱਢਿਆ ਜਾਵੇਗਾ। ਜੀ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤਾ ਜਾਂਦੇ ਜਾਂਦੇ ਦੱਸ ਜਾਈ ਵੀ ਅੱਜ ਜਿਹੜੀ ਸਟਾਕ ਮਾਰਕੀਟ ਆ ਉਸ ਦੇ ਵਿੱਚ ਫਿਰ ਕਾਫੀ ਵੱਡਾ ਉਛਾਲ ਜਿਹੜਾ ਉਹ ਦੇਖਿਆ ਗਿਆ। 553 ਪੁਆਇੰਟ ਜਿਹੜੀ ਮਾਰਕੀਟ ਆ ਉਹ ਅੱਜ ਉਛਲੀ 2.21% ਜਿਹੜਾ ਇਸ ਦੇ ਵਿੱਚ ਉਛਾਲ ਹੋਇਆ। 25,548 ਦੇ ਉੱਤੇ ਮਾਰਕੀਟ ਜਿਹੜੀ ਉਹ ਬੰਦ ਹੋਈ ਆ। ਨੈਸਡੈਕ ਦੇ ਵਿੱਚ ਵੀ 72 ਪੁਆਇੰਟਾਂ ਦਾ ਵਾਧਾ ਦੇਖਦੇ ਹੋਏ 9412 ਦੇ ਉੱਤੇ ਮਾਰਕੀਟ ਬੰਦ ਹੋਈ ਆ। S&P ਦੇ ਵਿੱਚ 44 ਪੁਆਇੰਟ ਵਧੇ 3036 ਦੇ ਉੱਤੇ ਮਾਰਕੀਟ ਜਿਹੜੀ ਕਲੋਜ਼ ਹੋਈ ਆ। ਉਧਰ ਸੋਨੇ ਦੀ ਕੀਮਤ ਦੇ ਵਿੱਚ ਵੀ ਉਛਾਲ ਦੇਖਿਆ ਗਿਆ। $1,712 ਪ੍ਰਤੀ ਆਊਂਸ ਜਿਹੜੀ ਆ ਸੋਨੇ ਦੀ ਕੀਮਤ ਆ ਉਹ ਰਹੀ ਹੈਗੀ ਆ। ਜੀ ਸੋ ਇਸੇ ਤਰ੍ਹਾਂ ਜੇ ਡਾਲਰ ਦੀ ਜਿਹੜੀ ਰੁਪਈਏ ਦੇ ਵਿੱਚ ਕਨਵਰਟ ਕਰਨ ਦੀ ਵੈਲਿਊ ਦੱਸਦੇ ਜਾਈਏ, $1 ਦੇ ਮੁਕਾਬਲੇ 75 ਰੁਪਏ 81 ਪੈਸੇ ਜਿਹੜੇ ਅੱਜ ਰੇਟ ਸੀ। ਜੀ ਅਤੇ ਕੈਨੇਡੀਅਨ ਡਾਲਰ ਇੱਕ US ਡਾਲਰ ਦੇ ਮੁਕਾਬਲੇ $1 ਅਤੇ 37 ਸੈਂਟ ਕੈਨੇਡੀਅਨ ਡਾਲਰ ਜਿਹੜੀ ਉਸ ਦੀ ਕੀਮਤ ਆ ਉਹ ਰਹੀ ਹੈਗੀ ਆ। ਸੋ ਇਹ ਸੀਗਾ ਸਾਡਾ ਅੱਜ ਦਾ ਇਹ ਪ੍ਰੋਗਰਾਮ ਅਤੇ ਹੁਣ ਇੱਥੇ ਅਸੀਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਅਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।